ਕੁਲਜ਼ਮ ਤੇਰੇ ਪੈਰੀ ਵਿਛਿਆ, ਰਸਤਾ ਹਾਂ ਰਾਗੀਰ ਤੇ ਨਹੀਂ ਨਾ। ਵਾਹ। ਅੱਖ ਦਾ ਕੈਦੀ ਨੀਰ ਤੇ ਨਹੀਂ ਨਾ, ਦਰਿਆ ਨੂੰ ਜ਼ੰਜੀਰ ਤੇ ਨਹੀਂ ਨਾ। अस्सलाम वालेकुम जी, मैं वारिस अली वारिस ਤੇ ਅੱਜ ਮੈਂ ਇੱਕ ਨਵੀਂ ਚੀਜ਼ ਤੁਹਾਨੂੰ ਦਿਖਾਉਣ ਲੱਗਾ। ਨਵੀਂ ਤਾਂ ਨਹੀਂ ਆ ਲੇਕਿਨ ਮੇਰੇ ਲਈ ਨਵੀਂ ਆ ਕਿ ਅੱਜ ਮੇਰੇ ਕੋਲ ਇੱਕ ਸ਼ਾਇਰ ਦੋਸਤ ਮੌਜੂਦ ਨੇ। ਮੈਂ ਇਹਨਾਂ ਨੂੰ ਸ਼ਾਇਰੀ ਦੇ ਹਵਾਲੇ ਨਾਲ ਜਾਣਦਾ ਸੀ, ਬਹੁਤ ਅੱਛੇ ਸ਼ਾਇਰ, ਬਹੁਤ ਅਰਸਾ ਹੋ ਗਿਆ। ਲੇਕਿਨ ਇਹਨਾਂ ਦੇ ਅੰਦਰ ਇੱਕ ਹੋਰ ਬੜਾ ਜ਼ਬਰਦਸਤ ਫਨ, ਬਹੁਤ ਅਰਸਾ ਕਰਾਚੀ ਰਹੇ ਨੇ ਅਤੇ ਕਰਾਚੀ ਤੋਂ ਹੁਣ ਵਾਪਸ ਇਹ ਫੈਸਲਾਬਾਦ ਆ ਗਏ ਨੇ ਅਤੇ ਆ ਕੇ ਇੱਥੇ ਇਹਨਾਂ ਨੇ ਕੰਮ ਸ਼ੁਰੂ ਕੀਤਾ। ਉਹ ਸਮੋਸੀ ਇਸ ਚੀਜ਼ ਦੇ ਕਾਰੀਗਰ ਨੇ। ਅੱਜ ਮੇਰੇ ਕੋਲ ਮੌਜੂਦ ਨੇ ਅਤੇ ਮੈਂ ਇਹਨਾਂ ਨੂੰ ਦਾਵਤ ਦਿੱਤੀ ਹੈ ਕਿ ਲੋਕਾਂ ਨੂੰ ਬਣਾ ਕੇ ਤੁਸੀਂ ਸਮੋਸੇ ਬੜੇ ਖਿਲਾ ਰਹੇ ਹੋ ਅਤੇ ਜ਼ਰਾ ਸਾਨੂੰ ਵੀ ਬਣਾ ਕੇ ਦੱਸੋ। ਅਤੇ ਅੱਜ ਇਹਨਾਂ ਤੋਂ ਇਹਨਾਂ ਦੀ ਸ਼ਾਇਰੀ ਵੀ ਸੁਣਦੇ ਹਾਂ ਅਤੇ ਨਾਲ ਇਹਨਾਂ ਦਾ ਇਹ ਫਨ ਦੇਖੋ ਤੁਸੀਂ। ਇਹ ਸਮੋਸੀਆਂ ਨਾਲ ਉਹ ਬਣਾਈ ਜਾ ਰਹੇ ਨੇ ਅਤੇ ਇਹਦਾ ਮਟੀਰੀਅਲ ਆ ਸਮੋਸਿਆਂ ਦਾ। ਮਕਸੂਦ ਕੁਲਜ਼ਮ ਜੀ, ਤੁਸੀਂ ਦੱਸੋ ਖਜ਼ਰਾ ਦੀ ਇਹ ਮਟੀਰੀਅਲ ਕੀ ਤੁਸੀਂ ਇਹਦੇ ਵਿੱਚ ਇਸਤੇਮਾਲ ਕੀਤਾ ਅਤੇ ਇਹ ਸਾਰਾ ਪ੍ਰੋਸੈਸ ਕਿਵੇਂ ਕਰਦੇ ਹੋ? अस्सलाम वालेकुम जी, वारिस अली की हाल है उस्ताद मोहतरम? जनाब शुरू तो ही करते आ रहे हैं। ਇਹਦੇ ਵਿੱਚ जनाब ਪਿਆਜ਼ ਹੁੰਦਾ, ਗੋਭੀ ਹੁੰਦੀ, ਬੰਦ ਗੋਭੀ ਹੁੰਦੀ, ਆਲੂ ਹੁੰਦਾ, ਚਿਕਨ ਹੁੰਦਾ, ਕੀਮਾ ਹੁੰਦਾ, ਜਿਵੇਂ ਦਾ ਕਿਸੇ ਦਾ ਮਟੀਰੀਅਲ ਹੋਵੇ ਉਵੇਂ ਦਾ। ਯਾਨੀ ਮਟੀਰੀਅਲ ਜਿਵੇਂ ਦਾ ਕੋਈ ਮੁਹੱਈਆ ਕਰਨ ਜਿਹੜੇ ਤੁਸੀਂ ਬਣਾ ਕੇ ਦਿੰਦੇ ਹੋ, ਜੀ ਜੀ ਚਾਹੇ ਕੀਮੇ ਵਾਲੇ ਬਣਵਾ ਲਓ, ਚਾਹੇ ਆਲੂ ਵਾਲੇ, ਚਾਹੇ ਸਬਜ਼ੀਆਂ ਵਾਲੇ, ਜਿਵੇਂ ਦੇ ਮਰਜ਼ੀ। ਜੀ ਜਿਹੜਾ ਮਰਜ਼ੀ ਬਣਾ ਲਓ। ਇਹ ਰੋਲ ਪੱਟੀ, ਸਮੋਸਾ ਪੱਟੀ ਖੁਦ ਹੀ ਤਿਆਰ ਕਰਨੇ ਆ। ਅੱਛਾ, ਅੱਗੇ ਦੇਖ, ਅੱਛਾ ਲੋਕਾਂ ਨੂੰ ਵੀ ਬਣਾ ਕੇ ਦਿੰਦੇ ਹੋ ਆਰਡਰ ਵਗੈਰਾ? ਜੀ ਆਰਡਰ ਭਰਨੇ ਆ। ਅੱਛਾ, ਯਾਨੀ ਲੋਕ ਤੁਹਾਨੂੰ ਆਰਡਰ ਦਿੰਦੇ ਨੇ। ਇਸ ਤੋਂ ਇਲਾਵਾ ਆਪਣੇ ਵੀ ਕੋਈ ਤੁਹਾਡੀ ਉਹ ਯਾਨੀ ਤੁਸੀਂ ਬਕਾਇਦਾ ਕੋਈ ਰੇਹੜੀਆਂ ਜਾਂ ਕੋਈ ਦੁਕਾਨ ਜਾਂ ਕੋਈ ਉਹ ਬਣਾਈ ਹੋਈ ਆ? ਜੀ ਬਕਾਇਦਾ ਰੇਹੜੀਆਂ ਹਨ, ਦੁਕਾਨਾਂ ਹਨ, ਜਨਰਲ ਸਟੋਰਾਂ ਦੇ ਹਨ। ਅੱਛਾ, ਕਿੰਨੇ ਅਰਸੇ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ? ਤਕਰੀਬਨ 22 ਸਾਲ ਹੋ ਗਏ। 22 ਸਾਲ ਦਾ ਤਜਰਬਾ ਹੈ ਜੀ ਮਕਸੂਦ ਕੁਲਜ਼ਮ ਸਾਹਿਬ ਦਾ। ਅਤੇ ਹੁਣ ਇਹਨਾਂ ਨੇ ਯਾਨੀ ਬਹੁਤ ਅਰਸਾ ਕਰਾਚੀ 'ਚ ਗੁਜ਼ਾਰਿਆ, ਹੁਣ ਫੈਸਲਾਬਾਦ ਆ ਗਏ ਨੇ ਅਤੇ ਫੈਸਲਾਬਾਦ ਦੇ ਵਿੱਚ ਇਹਨਾਂ ਨੇ ਇਹ ਸਿਲਸਿਲਾ ਸ਼ੁਰੂ ਕੀਤਾ। ਕਿਸ ਨਾਂ ਤੋਂ ਤੁਹਾਡੀਆਂ ਉਹ ਰੇਹੜੀਆਂ ਚੱਲ ਰਹੀਆਂ ਨੇ? ਸਰ ਉਹ ਸਾਡਾ ਚੱਲ ਰਿਹਾ ਰਾਵੀ ਸਮੋਸਾ ਪੁਆਇੰਟ। ਅੱਛਾ, ਰਾਵੀ ਸਮੋਸਾ ਪੁਆਇੰਟ। ਕੁਛ ਇੱਕ ਮਖਸੂਸ ਜਗ੍ਹਾ 'ਤੇ ਖੜੇ ਹੁੰਦੇ ਜਾਂ ਮੁਖਤਲਿਫ ਪੁਆਇੰਟਾਂ 'ਤੇ? ਪੁਆਇੰਟ ਕਾਫੀ ਨੇ। ਅੱਛਾ, 5 ਪੁਆਇੰਟ। ਅੱਛਾ, 5 ਪੁਆਇੰਟਾਂ ਦੇ ਉੱਪਰ ਇਹਨਾਂ ਨੇ ਸ਼ੁਰੂ ਕੀਤਾ ਅਤੇ ਨਾਜ਼ਰੀਨ ਤੁਸੀਂ ਵੀ ਇਹਨਾਂ ਤੋਂ ਫਾਇਦਾ ਉਠਾ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦਾ ਨਾ ਜਿਹੜਾ ਮੋਬਾਈਲ ਨੰਬਰ ਉਹ ਸਕਰੀਨ 'ਤੇ ਆਵੇ ਅਤੇ ਫਿਰ ਤੁਸੀਂ ਵੀ ਆਪਣੀ ਯਾਨੀ ਬੜੀ ਖਾਲਸ ਜੀ, ਬੜੀ ਮਿਆਰੀ, ਇੱਕ ਵਾਰੀ ਪਹਿਲੇ ਵੀ ਮੈਂ ਤਜਰਬਾ ਕੀਤਾ ਸੀ ਅਤੇ ਅੱਜ ਮੇਰੀ ਖੁਆਇਸ਼ ਸੀ ਕਿ ਇਹ ਵੀਡੀਓ ਰਾਹੀਂ ਆਪਣੇ ਦੋਸਤ ਅਹਿਬਾਬ ਨੂੰ ਵੀ ਇੱਕ ਪੈਗਾਮ ਦਿੱਤਾ ਜਾਵੇ, ਮੈਸੇਜ ਦਿੱਤਾ ਜਾਵੇ ਔਰ ਇਹਨਾਂ ਜਿਸ ਸਲੀਕੇ ਨਾਲ ਤਰੀਕੇ ਨਾਲ ਇਹ ਚੀਜ਼ ਬਣਾ ਰਹੇ ਨੇ। ਕੁਲਜ਼ਮ ਜੀ, ਅਕਸਰ ਕਿਹਾ ਜਾਂਦਾ ਹੈ ਕਿ ਸ਼ਾਇਰ ਜਿਹੜੇ ਲੋਕ ਇਹ ਤਾਂ ਬਿਲਕੁਲ ਵਿਹਲੇ ਜੇ ਅਤੇ ਬੇਕਾਰ ਜੇ, ਅਤੇ ਤੁਸੀਂ ਤਾਂ ਬੜੇ ਕੰਮ ਵਾਲੇ ਬੰਦੇ ਹੋ ਜੀ, ਮਾਸ਼ਾਅੱਲਾ। ਨਹੀਂ ਕਿਉਂ, ਕੋਈ ਸ਼ਾਇਰ ਵੀ ਵਿਹਲਾ ਨਹੀਂ ਇਸ ਦੌਰ ਦੇ ਵਿੱਚ। ਇਹ ਪੁਰਾਣੀਆਂ ਗੱਲਾਂ ਸਾਬਕਾ ਗੱਲਾਂ ਨੇ। ਅੱਛਾ, ਪੁਰਾਣੀਆਂ ਗੱਲਾਂ ਨੇ ਵੀ ਵਿਹਲੇ ਐਵੇਂ ਮੋਢੇ 'ਤੇ ਖੇਸ ਰੱਖਿਆ ਹੋਇਆ ਪੁਰਾਣਾ ਜਿਹਾ। ਉਹ ਸ਼ਾਇਰ ਹੀ ਨਹੀਂ ਜਿਹੜਾ ਵਿਹਲਾ ਹੈ। ਇਹ ਬੰਦੇ ਖੁਦ ਵਿਹਲੇ ਹੁੰਦੇ ਨੇ, ਦੂਸਰਿਆਂ ਨਾਲ ਹੁੰਦੇ ਨੇ, ਸ਼ਾਇਰਾਂ ਨਾਲ ਹੁੰਦੇ ਨੇ ਵਿਹਲੇ ਆਪ ਹੁੰਦੇ ਨੇ। ਅੱਛਾ, ਅਸੀਂ ਅੱਜ ਤੱਕ ਵਿਹਲੇ ਨਹੀਂ ਰਹੇ ਵਾਰਿਸ ਅਲੀ। ਯਾਨੀ ਤੁਸੀਂ ਆਪਣਾ ਕੰਮ ਜਾਰੀ ਰੱਖਿਆ। ਜੀ ਅਤੇ ਸਾਨੂੰ ਨਾਲ ਤੁਸੀਂ ਕੰਮ ਵੀ ਕਰ ਰਹੇ ਹੋ ਅਤੇ ਨਾਲ ਕੋਈ ਗਜ਼ਲ ਸੁਣਾਓ। ਇੱਕ ਗਜ਼ਲ ਤੁਹਾਡੇ ਤੋਂ ਮੈਂ ਅੱਜ ਤੋਂ ਮੇਰਾ ਖਿਆਲ ਹੈ ਕੋਈ 15-20 ਸਾਲ ਪਹਿਲੇ ਸੁਣੀ ਸੀ, ਬੜੀ ਜ਼ਬਰਦਸਤ। ਜ਼ੰਜੀਰ ਤੇ ਨਹੀਂ ਨਾ, ਮੈਨੂੰ ਉਹਦੇ ਕਾਫੀਆ ਰਦੀਫ ਯਾਦ ਆ ਰਿਹਾ ਹੈ। ਜੀ ਸੁਣਾਓ, ਗਜ਼ਲ ਤੁਹਾਡੀ ਬੜੀ ਸੋਹਣੀ ਸੀ। ਜਨਾਬ ਕਿ ਅੱਖ ਦਾ ਕੈਦੀ ਨੀਰ ਤੇ ਨਹੀਂ ਨਾ। ਵਾਹ। ਅੱਖ ਦਾ ਕੈਦੀ ਨੀਰ ਤੇ ਨਹੀਂ ਨਾ, ਦਰਿਆ ਨੂੰ ਜ਼ੰਜੀਰ ਤੇ ਨਹੀਂ ਨਾ। ਕਿਆ ਬਾਤ ਹੈ। ਕਿਸ ਤਰ੍ਹਾਂ ਤੇਰੇ ਪੈਰੀ ਰੱਖਾਂ, ਪਗੜੀ ਏ ਕੋਈ ਲੀਰ ਤੇ ਨਹੀਂ ਨਾ। ਫੁੱਲ ਤਸਵੀਰਾਂ ਵਰਗੇ ਹੁਸੈਨ, ਫੁੱਲਾਂ ਵਿੱਚ ਤਸਵੀਰ ਤੇ ਨਹੀਂ ਨਾ। ਵਾਹ ਦੀ ਵਾਹ। ਦਿਲ ਵਾਲੇ ਨੂੰ ਦਿਲ ਦਿੱਤਾ ਏ, ਉਹ ਇਹਨੇ ਅੱਗੇ ਖੀਰ ਤੇ ਨਹੀਂ ਨਾ। ਬਾਤ ਹੈ, ਕੀ ਮਿਹਰਬਾਨੀ। ਕੁਲਜ਼ਮ ਤੇਰੇ ਪੈਰੀ ਵਿਛਿਆ, ਕੁਲਜ਼ਮ ਤੇਰੇ ਪੈਰੀ ਵਿਛਿਆ, ਰਸਤਾ ਹਾਂ ਰਾਗੀਰ ਤੇ ਨਹੀਂ ਨਾ। ਵਾਹ। ਅੱਖ ਦਾ ਕੈਦੀ ਨੀਰ ਤੇ ਨਹੀਂ ਨਾ,
ਦਰਿਆ ਨੂੰ ਜ਼ੰਜੀਰ ਤੇ ਨਹੀਂ ਨਾ। ਬਹੁਤ ਹੀ ਖੂਬਸੂਰਤ ਹੈ ਇਹ ਕੁਲਜ਼ਮ ਜੀ। ਇਹ ਤੁਹਾਡੀ ਜਿਹੜੀ ਇਹ ਗਜ਼ਲ ਆ ਮੈਂ ਤੁਹਾਡੇ ਮੂੰਹੋਂ ਇੱਕ ਅਰਸੇ ਤੋਂ ਸੁਣ ਰਿਹਾ, ਕਈ ਵਾਰੀ ਸੁਣੀ ਹੈ ਜੀ ਜੀ ਔਰ ਜਦੋਂ ਵੀ ਇਹ ਸੁਣੀ ਆ ਨਾ ਇੱਕ ਸਰੂਰ ਜਿਹਾ ਆਇਆ। ਲੇਕਿਨ ਇਹ ਸੋਸ਼ਲ ਮੀਡੀਆ ਦਾ ਦੌਰ ਹੈ, ਕਈ ਲੋਕਾਂ ਨੇ ਹੋਰ ਵੀ ਇਸੇ ਕਾਫੀ ਰਦੀਫ ਤੇ ਤਜਰਬੇ ਕੀਤੇ ਨੇ ਜੀ ਜੀ ਤੇ ਬਾਜ਼ ਔਕਾਤ ਤਾਂ ਇੰਜ ਲੱਗਾ ਕਿ ਜਿਵੇਂ ਉਹ ਤੁਹਾਡੀ ਗਜ਼ਲ ਪੜ੍ਹ ਰਹੇ ਹੁੰਦੇ ਨੇ, ਇਹ ਉਹ ਤੁਹਾਡੀ ਗਜ਼ਲ ਪੜ੍ਹ ਰਹੇ ਕਿ ਤੁਸੀਂ ਉਹਨਾਂ ਦੀ ਪੜ੍ਹ ਰਹੇ ਨੇ। ਇਹ ਤਾਂ ਥੋੜੀ ਜਿਹੀ ਵੰਡ ਕਰੋ। ਅਸੀਂ ਵਾਰਿਸ ਅਲੀ ਵਾਰਿਸ ਤੁਹਾਨੂੰ 1990 ਦੇ ਵਿੱਚ ਮੁਲਾਕਾਤ ਤੁਹਾਡੇ ਨਾਲ ਹੋਈ। 1990 ਸੀ ਹਾਂਜੀ ਹਾਂਜੀ ਉਦੋਂ ਨੇ ਗਜ਼ਲ ਸੁਣਾਈ ਸੀ 1990 ਦੇ ਵਿੱਚ। ਬਿਲਕੁਲ ਜੇ 1990 ਦੇ ਵਿੱਚ ਇਹ ਗਜ਼ਲ ਪੜ੍ਹੀ ਗਈ ਤਾਂ ਉਸ ਤੋਂ ਬਾਅਦ ਫਿਰ ਜਿੰਨਾ ਪੜ੍ਹੀ ਗਈ ਉਹਨਾਂ ਦਾ ਅੱਲਾਹ ਵਾਰਿਸ। ਅੱਲਾਹ ਤਾਲਾ ਹੀ। ਹਾਂਜੀ ਹਾਂਜੀ ਬੜੀ ਪੁਰਾਣੀ ਹੈ ਮਾਸ਼ਾਅੱਲਾ। ਉਦੋਂ ਮੁਲਾਕਾਤ ਵੀ ਆਪਣੀ ਪਹਿਲੀ ਦਫਾ ਹੋਈ ਸੀ। ਹਾਂ ਬਿਲਕੁਲ ਐਸਾ ਹੀ ਹੈ। ਨਸੀਰ ਬਲੋਚ ਸਾਹਿਬ ਸਨ ਤੇ ਬਾਬਾ ਅਸਗਰ ਡਾਕਟਰ ਅਸਗਰ ਬਲੋਚ ਸਾਹਿਬ ਅਸਗਰ ਸਾਹਿਬ ਨੇ ਕੰਪੇਅਰਿੰਗ ਕੀਤੀ ਸੀ ਉਸ ਮੁਸ਼ਾਇਰੇ ਜੀ। ਮੈਨੂੰ ਯਾਦ ਆ ਫੈਸਲਾਬਾਦ ਸਤਿਆਣਾ ਰੋਡ ਤੇ ਉਹ ਮੁਸ਼ਾਇਰਾ ਹੋਇਆ ਸੀ ਜੀ ਜੀ ਬੇਸ਼ੱਕ। ਤੇ ਉਹਦੇ ਚ ਰਾਏ ਨਾਸਰ ਸਾਹਿਬ ਵੀ ਤਸ਼ਰੀਫ ਲਏ ਸੀ। ਆਪਣੇ ਸਰਦਾਰ ਕੌਸਰ ਅਮੀਨ ਤਾਹਿਰ ਸਾਹਿਬ ਅਮੀਨ ਤਾਹਿਰ ਸਾਹਿਬ ਸੀ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਦੇਵੇ। ਤੇ ਹੋਰ ਵੀ ਬੜੇ ਬੜੇ ਨਾਮ ਜਿਹੜੇ ਫੈਸਲਾ ਤਸ਼ਰੀਫ ਲਏ ਸੀ। ਤੇ ਤਾਲਿਬ ਜੀਤੋਈ ਸਾਹਿਬ ਤਾਲਿਬ ਜੀਤੋਈ ਸਾਹਿਬ ਮੈਨੂੰ ਯਾਦ ਆ ਗਿਆ ਜੀ। ਤੇ ਹੋਰ ਵੀ ਕੁਛ ਐਸੇ ਬੜੇ ਨਾਮ ਸੀ ਜਿਹੜੇ ਉਸ ਯਾਦ ਤਾਂ ਨਹੀਂ ਆ ਰਿਹਾ ਲੇਕਿਨ ਵਾਕਈ। ਤੇ ਤੁਹਾਡੀ ਇਸ ਗਜ਼ਲ ਦੇ ਵਿੱਚ ਵਾਕਈ ਤੇ ਉਰਦੂ ਵੀ ਤੁਸੀਂ ਕੁਛ ਸ਼ੇਰ ਜੀ ਜੀ ਉਰਦੂ ਵੀ ਲਿਖਣਾ ਹੈ ਮਾਸ਼ਾ ਜੀ लेकिन ज़्यादा पॉपुलर पंजाबी ने है। अच्छा अच्छा उर्दू लिखते हैं माशाल्लाह। उर्दू कोई अगर कोई ਤੁਹਾਡੇ कोई हमें रमज़ान आ रहा है माशाल्लाह रोज़ा पहला सुबह ते उस हवाले ना नाद दे दो मिसल। वाह वाह जनाब के सो गई है दुआ हथेली पर। सो गई है दुआ हथेली पर। सो गई है दुआ हथेली पर एक नज़र मुस्तफ़ा हथेली पर। माशाल्लाह अपने बाजू कटा के गाजी ने रख दिया करबला हथेली पर। वाह जी वाह। और जलता रहने की चिरागों को दुआ देते हुए जलता रहने की चिरागों को दुआ देते हुए वाह जी ये लोग सोचते क्यों नहीं सजा देते हुए। बहुत अच्छे जी बहुत अच्छे। नाज़रीन मकसूद कुलज़म साहब ਅੱਜ ਤਸ਼ਰੀਫ ਲਿਆ ਮੇਰੇ ਕੋਲ। ਮੇਰੇ ਲਈ ਬੜੀ ਮਾਣ ਦੀ ਗੱਲ ਹੈ, ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਹਨਾਂ ਦੀ ਖੂਬਸੂਰਤ ਸ਼ਾਇਰੀ ਵੀ ਸੁਣ ਰਹੇ ਹਾਂ ਤੇ ਇਹਦੇ ਨਾਲ ਨਾਲ ਇਹਨਾਂ ਤੋਂ ਅਸੀਂ ਇਹਨਾਂ ਦਾ ਜਿਹੜਾ ਫਨ ਆ ਨਾ ਉਹਦਾ ਫਾਇਦਾ ਉਠਾ ਰਹੇ ਹਾਂ। ਯਾਨੀ ਇਹਨਾਂ ਤੋਂ ਸਮੋਸਿਆਂ ਬਣਵਾ ਰਹੇ ਹਾਂ। ਰਮਜ਼ਾਨ ਸ਼ੁਰੂ ਹੋ ਗਿਆ ਤੇ ਇਨਸ਼ਾਅੱਲਾ ਅਸੀਂ ਇਹਨਾਂ ਦੇ ਟੇਸਟ ਵੇਖਾਂਗੇ ਵੀ ਇਹਨਾਂ ਦੇ ਹੱਥ 'ਚ ਕਿੰਨਾ ਟੇਸਟ ਹੈ। ਸੁਣਦੇ ਸੀ ਤੇ ਕਿ ਜ਼ਬਰਦਸਤ ਮਾਸ਼ਾਅੱਲਾ ਇਹ ਕੰਮ ਕਰਦਾ ਔਰ ਬਹੁਤ ਹੀ ਨਫੀਸ ਤੇ ਸਾਫ਼ ਸੁਥਰਾ, ਯਾਨੀ ਪੂਰੀ ਤਰ੍ਹਾਂ ਹੱਥ ਧੋ ਕੇ ਬੜਾ ਅੱਛਾ ਮਟੀਰੀਅਲ ਤਿਆਰ ਕਰਕੇ ਤੇ ਇਹ ਬੜੇ ਪਿਆਰ ਦੇ ਨਾਲ ਤੇ ਖਲੂਸ ਨਾਲ ਇਹ ਚੀਜ਼ ਸਾਨੂੰ ਬਣਾ ਕੇ ਦੇ ਰਹੇ ਨੇ। ਇਨਸ਼ਾਅੱਲਾ ਅਸੀਂ ਫੇਰ ਵੀ ਇਹ ਕੁਲਜ਼ਮ ਸਾਹਿਬ ਤੁਹਾਨੂੰ ਕਿਤੇ ਕਿਤੇ ਅਸੀਂ ਤੁਹਾਡੀਆਂ ਦੀ ਖਿਦਮਤ ਲਵਾਂਗੇ ਜੀ ਮਿਲਦੇ ਇਨਸ਼ਾਅੱਲਾ ਜੀ। ਬਹੁਤ ਸ਼ੁਕਰੀਆ ਜੀ। ਮਕਸੂਦ ਕੁਲਜ਼ਮ ਸਾਹਿਬ ਨੇ ਬਹੁਤ ਅਰਸਾ ਕਰਾਚੀ 'ਚ ਗੁਜ਼ਾਰਿਆ ਤੇ ਅੱਜ ਕੱਲ੍ਹ ਫੈਸਲਾਬਾਦ 'ਚ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੇ ਮੈਂ ਹੀ ਇੱਕ ਅਰਸੇ ਤੋਂ ਖਾਹਿਸ਼ਮੰਦ ਸੀ। ਕੁਲਜ਼ਮ ਸਾਹਿਬ ਜਦੋਂ ਕਿਤੇ ਆਉਂਦੇ ਸੀ ਮਿਲਣ ਆਉਂਦੇ ਸੀ ਤੇ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਸੀ ਕਿ ਤੁਸੀਂ ਯਾਰ ਫੈਸਲਾਬਾਦ 'ਚ ਆਪਣਾ ਇਹ ਪ੍ਰੋਜੈਕਟ ਆ ਜਿਹੜਾ ਨਾ ਇਹ ਛੋਟਾ ਹੀ ਲੈਵਲ ਦਾ ਹੁੰਦਾ ਲੇਕਿਨ ਜ਼ਾਹਿਰ ਸਾਡੇ ਵਰਗੇ ਲੋਕਾਂ ਦਾ ਤੇ ਵੀ ਬੜਾ ਕੰਮ ਹੈ ਤੇ ਇਹਨਾਂ ਨੇ ਇੱਥੇ ਸ਼ੁਰੂ ਕੀਤਾ। ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਾਮਰਾਨ ਕਰੇ ਤੇ ਜਿਹੜੇ ਦੋਸਤ ਇਹਨਾਂ ਦੀ ਖਿਦਮਤ ਹਾਸਲ ਕਰਨਾ ਚਾਹੁੰਦੇ ਹੋਣ ਤੇ ਉਹ ਨੰਬਰ ਅਸੀਂ ਸਕਰੀਨ 'ਤੇ ਇਹਨਾਂ ਦਾ ਦੇਵਾਂਗੇ ਮਕਸੂਦ ਕੁਲਜ਼ਮ ਸਾਹਿਬ ਦਾ ਤੇ ਜ਼ਰੂਰ ਰਾਬਤਾ ਕਰਨਾ। ਜਜ਼ਾਕੱਲਾ ਜੀ, ਰੱਬ ਰਾਖਾ ਜੀ।